ਬਿਲਕੁਲ ਜੀ ਡਾਕਟਰ ਸਾਹਿਬ, ਅੱਜ ਮੇਰੇ ਹੁਣ ਜ਼ਿਹਨ 'ਚ ਇੱਕ ਹੋਰ ਸਵਾਲ ਜਿਹੜਾ ਇਹਦੇ ਨਾਲ ਜੁੜਦਾ ਹੀ ਆ ਰਿਹਾ, ਗੱਲ ਪਾਕਿਸਤਾਨ ਤੇ ਭਾਰਤ ਦੇ ਆਲੇ-ਦੁਆਲੇ ਹੀ ਘੁੰਮ ਰਹੀ ਆ ਕਿ ਤੁਸੀਂ ਗੱਲ ਕੀਤੀ ਕਿ ਜਿਹੜਾ ਪਾਕਿਸਤਾਨ ਨੇ ਜਿਹੜੀ ਆਪਣੀ ਟੈਰੀਟੋਰੀਅਲ ਸੋਵਰੇਨਿਟੀ ਆ, ਉਹਨੂੰ ਪ੍ਰੋਟੈਕਟ ਕਰਨ ਦੇ ਲਈ ਇੱਕ ਬੜੀ ਬਾਖੂਬੀ ਜਿਹੜੀ ਇਹ ਜੰਗ ਲੜੀ ਆ, ਜਿਹੜਾ ਭਾਰਤ ਨੇ ਹਮਲਾ ਕੀਤਾ ਸੀ ਤੇ ਉਹਦੇ 'ਚ ਫੈਕਚੁਅਲੀ ਜਿੱਤ ਵੀ ਹਾਸਲ ਕੀਤੀ। ਪਰ ਦੂਜੇ ਪਾਸੇ ਤੁਸੀਂ ਜਿਹੜਾ ਜ਼ਿਕਰ ਕੀਤਾ ਕਿ ਜਿਹੜਾ ਤਾਲਿਬਾਨ ਦਾ ਫੈਕਟਰ ਆ, ਕਿ ਭਾਰਤ ਵੱਲੋਂ ਜਿਵੇਂ ਉਹਨੂੰ ਖੜਾ ਕੀਤਾ ਜਾ ਰਿਹਾ ਤੇ ਤਾਲਿਬਾਨ ਪਾਕਿਸਤਾਨ ਦੇ ਅੰਦਰ ਇੱਕ ਪ੍ਰੋਕਸੀ ਦੀ ਤਰ੍ਹਾਂ ਭਾਰਤ ਲਈ ਜਿਹੜੀ ਆ ਡਿਸਟਰਬੈਂਸ ਕ੍ਰੀਏਟ ਕਰ ਰਿਹਾ ਹੈ। ਜੀ ਦੂਜੇ ਪਾਸੇ ਪਾਕਿਸਤਾਨ ਦੇ ਅੰਦਰ ਅਸੀਂ ਦੇਖਿਆ ਕਿ ਬਲੋਚ ਜਿਹੜੀ ਮੂਵਮੈਂਟ ਆ ਉਹ ਵੀ ਪਿਛਲੇ ਕੁਝ ਸਮੇਂ ਦੇ ਵਿੱਚ ਉਹਦੇ 'ਚ ਵੀ ਤੇਜ਼ੀ ਦੇਖਣ ਨੂੰ ਨਜ਼ਰ ਆਈ ਆ। ਤਾਂ ਇਹ ਜਿਹੜੀਆਂ ਲਹਿਰਾਂ ਨੇ ਜਾਂ ਇਹ ਜਿਹੜੀਆਂ ਮੂਵਮੈਂਟਸ ਨੇ, ਇਹਨਾਂ ਨੂੰ ਭਾਰਤ ਦੀ ਪ੍ਰੋਕਸੀ ਤੇ ਭਾਰਤ ਤੋਂ ਜਿਹੜੀ ਹੈਲਪ ਆ ਉਹ ਮਿਲਦੀ ਕਿਹਾ ਜਾਂਦਾ ਹੈ। ਦੂਜੇ ਪਾਸੇ ਭਾਰਤ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਲਹਿਰ ਹੈ, ਜਿਹਨੂੰ ਪਾਕਿਸਤਾਨ ਦਾ ਸਮਰਥਨ ਹਾਸਲ ਕਿਹਾ ਜਾਂਦਾ ਆ, ਉਹ ਕਸ਼ਮੀਰ ਦੀ ਲਹਿਰ ਆ। ਤੇ ਕਸ਼ਮੀਰ ਦੀ ਲਹਿਰ ਜਿਹੜੀ ਆ ਉਹ ਪਿਛਲੇ ਸਮੇਂ 'ਚ ਖਾਸ ਤੌਰ ਤੇ 2019 ਤੋਂ ਬਾਅਦ ਉਹਦੇ ਵਿੱਚ ਇੱਕ ਸਟੈਗਨੇਸ਼ਨ ਆਈ ਆ। ਤੇ ਉਸ ਸਟੈਗਨੇਸ਼ਨ ਦੇ ਵਿੱਚ ਤੁਸੀਂ ਵੀ ਜ਼ਿਕਰ ਕੀਤਾ ਕਿ ਪਾਕਿਸਤਾਨ ਜਦੋਂ ਗੱਲਬਾਤ ਤੋਰ ਰਿਹਾ ਸੀ ਭਾਰਤ ਦੇ ਨਾਲ ਕਸ਼ਮੀਰ ਦੇ ਮਸਲੇ ਤੇ ਵੀ, ਤਾਂ ਉਸ ਤੋਂ ਬਾਅਦ ਵੀ ਕੋਈ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਪਾਕਿਸਤਾਨ ਦੀ ਟੈਰੀਟਰੀ ਦੇ ਵਿੱਚ ਭਾਰਤ ਦੀਆਂ ਗਤੀਵਿਧੀਆਂ ਤੇਜ਼ ਹੋਈਆਂ ਨੇ, ਬਲੋਚ ਲਹਿਰ ਦੇ ਹਵਾਲੇ ਨਾਲ ਵੀ, ਤਾਲਿਬਾਨ ਦੇ ਹਵਾਲੇ ਨਾਲ ਵੀ। ਤੇ ਦੂਜੇ ਪਾਸੇ ਜਿਹੜੇ ਕਸ਼ਮੀਰੀ ਸੰਘਰਸ਼ੀਲ ਕੁਛ ਆਗੂ ਸੀ ਤੇ ਸਿੱਖਾਂ ਦੇ ਜਿਹੜੇ ਖਾਲਿਸਤਾਨ ਦੀ ਲਹਿਰ ਦੇ ਆਗੂ ਸੀ, ਉਹਨਾਂ ਦੇ ਉੱਥੇ ਕਤਲ ਹੋਣੇ, ਸ਼ਹਾਦਤਾਂ ਹੋਣੀਆਂ। ਤੇ ਪਰ ਮੇਰਾ ਸਵਾਲ ਤੁਹਾਨੂੰ ਇਹ ਹੈ ਕਿ ਪਾਕਿਸਤਾਨ ਦਾ ਕੀ ਇਹ ਸਵਾਲ ਖੜੇ ਹੋ ਰਹੇ ਆ ਕਿ ਅਹ, ਜਿਹੜਾ ਇੰਟਰਨਲ ਪ੍ਰੈਸ਼ਰ ਆ ਇੰਡੀਆ ਦੀ ਟੈਰੀਟਰੀ ਦੇ ਅੰਦਰ, ਖਾਸ ਤੌਰ ਤੇ ਕਸ਼ਮੀਰ ਦੀ ਲਹਿਰ ਦੇ ਹਵਾਲੇ ਨਾਲ, ਇਹ ਜਿਵੇਂ ਸਿੱਖ ਆਗੂਆਂ ਦੇ ਵੀ ਉੱਥੇ ਕਤਲ ਹੋਏ ਆ, ਤਾਂ ਉਹਦੇ ਵਿੱਚ ਕੀ ਜਿਹੜਾ ਭਾਰਤ ਆ ਉਹ ਵੱਧ ਮਜ਼ਬੂਤ ਨਜ਼ਰ ਆ ਰਿਹਾ ਆ ਪਾਕਿਸਤਾਨ ਦੇ ਅੰਦਰ ਗੜਬੜ ਕਰਨ ਦੇ ਵਿੱਚ, ਤੇ ਪਾਕਿਸਤਾਨ ਦੀ ਜਿਹੜੀ ਸਪੋਰਟ ਆ ਭਾਰਤ ਦੇ ਅੰਦਰ ਜਿਹੜੀਆਂ ਮੂਵਮੈਂਟਸ ਨੇ ਉਹਨਾਂ ਦੇ ਲਈ ਘਟਦੀ ਨਜ਼ਰ ਆ ਰਹੀ ਹੈ। ਦੇਖੋ, ਸਾਨੂੰ ਇੱਕ ਗੱਲ ਦਾ ਧਿਆਨ ਰੱਖਣਾ ਹੋਏਗਾ ਕਿ ਕੋਈ ਵੀ ਮੁਲਕ ਜਦੋਂ ਆਪਣੀ ਪਾਲਿਸੀ ਬਣਾਉਂਦਾ ਹੈ, ਫੋਰਨ ਪਾਲਿਸੀ ਖਾਸ ਤੌਰ ਤੇ, ਉਹ ਆਪਣੇ ਨੈਸ਼ਨਲ ਇੰਟਰਸਟ ਨੂੰ ਮੱਦੇ-ਨਜ਼ਰ ਰੱਖ ਕੇ ਬਣਾਉਂਦਾ ਹੈ। ਇੰਟੈਲੀਜੈਂਸ ਏਜੰਸੀਆਂ ਵੀ ਜਦੋਂ ਆਪਰੇਟ ਕਰਦੀਆਂ ਨੇ ਜਾਂ ਇੱਕ ਦੂਸਰੇ ਦੀ ਟੈਰੀਟਰੀ 'ਚ ਵਾਇਲੈਂਸ ਵੀ ਕਰਵਾਉਂਦੀਆਂ ਨੇ ਜਾਂ ਅਸੈਸੀਨੇਸ਼ਨਸ ਵੀ ਕਰਵਾਉਂਦੀਆਂ ਨੇ, ਇੱਕ ਸਟੇਜ ਤੇ ਦੋਨੋਂ ਆਪਣੇ ਕੰਮੇ ਲੱਗੀਆਂ ਹੁੰਦੀਆਂ। ਜੇ ਦੋ ਮੁਲਕਾਂ 'ਚ ਟਕਰਾਅ ਹੈ ਤੇ ਜਦੋਂ ਦੋਨਾਂ ਨੂੰ ਲੱਗਦਾ ਕਿ ਬਈ ਇਨਫ ਇਜ਼ ਇਨਫ, ਉਹਨਾਂ ਦੇ ਇੰਟੈਲੀਜੈਂਸ ਵਾਲੇ ਇਕੱਠੇ ਹੋ ਕੇ ਜਿਹੜੇ ਨੇ ਉਹ ਆਪਸ ਮੀਟ ਕਰਕੇ ਕਹਿਣਗੇ ਕਿ ਭਾਈ ਹੁਣ ਤੁਸੀਂ ਇੱਧਰ ਬੰਦ ਕਰ ਦਿਓ, ਅਸੀਂ ਇੱਧਰ ਬੰਦ ਕਰ ਦਿੰਦੇ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਨੇ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਜਿਹੜੀ ਦਖਲ ਅੰਦਾਜ਼ੀ ਹੈ ਉਹ 47 ਤੋਂ ਬਾਅਦ ਹੀ ਵੱਖ-ਵੱਖ ਤਰੀਕਿਆਂ ਦੇ ਨਾਲ ਕਰਨੀ ਸ਼ੁਰੂ ਕੀਤੀ ਸੀ। ਜੇ ਉਹਦੇ 'ਚ ਅਸੀਂ ਇੱਕ ਪ੍ਰੋਮਿਨੈਂਟ ਉਦਾਹਰਣ ਦੇਖੀਏ ਤੇ 1971 'ਚ 14 ਰੋਜ਼ਾ ਭਾਰਤ ਪਾਕਿਸਤਾਨ ਜੰਗ ਹੈ ਮਸ਼ਰਕੀ ਪਾਕਿਸਤਾਨ ਦੇ ਵਿੱਚ, ਮੁਕਤੀ ਵਾਹਿਨੀ ਕੀ ਸੀ, ਪ੍ਰੋਪੇਗੈਂਡਾ ਕਿਵੇਂ ਕੀਤਾ ਗਿਆ, ਕਿਵੇਂ ਰਿਫਿਊਜੀ ਇਸ਼ੂ ਨੂੰ ਆਧਾਰ ਬਣਾਇਆ ਗਿਆ। ਕੱਲ ਹੀ ਮੈਂ ਪੜ੍ਹ ਰਿਹਾ ਸੀ, ਕਿਉਂਕਿ ਇੱਕ ਰਘੂ ਰਾਓ ਜਿਹੜਾ ਬਹੁਤ ਵੱਡਾ ਫੋਟੋਗ੍ਰਾਫਰ ਸੀ, ਉਹਦੀ ਡੈਥ ਹੋਈ ਹੈ 4-5 ਦਿਨ ਪਹਿਲਾਂ, ਤੇ ਮੈਂ ਦੇਖ ਰਿਹਾ ਸੀ ਉਹਦੀ ਜਦੋਂ ਲਾਈਫ ਹਿਸਟਰੀ ਦੇ ਉੱਤੇ ਕੋਈ ਕਹਿ ਰਿਹਾ ਸੀ ਕਿ ਜੀ ਜਦੋਂ ਰਿਫਿਊਜੀ ਆਏ ਬੰਗਲਾਦੇਸ਼ ਤੋਂ, ਔਰ ਭਾਰਤ ਦੀ ਜਿਹੜੀ ਪਬਲਿਕੇਸ਼ਨ ਔਰ ਪ੍ਰੋਪੇਗੈਂਡਾ ਪੀਆਰ ਮਹਿਕਮਾ ਸੀ, ਉਹਨਾਂ ਨੇ ਬੜਾ ਯਕੀਨੀ ਬਣਾਇਆ, ਕਿਉਂਕਿ ਬਹੁਤ ਜ਼ਬਰਦਸਤ ਫੋਟੋਗ੍ਰਾਫਰ ਸੀ, ਉਹਨਾਂ ਨੇ ਜਿਹੜੇ ਰਿਫਿਊਜੀਆਂ ਦਾ ਹਾਲ, ਉਹਨਾਂ ਦੀਆਂ ਸ਼ਕਲਾਂ ਕਿਵੇਂ ਨੇ, ਉਹਦੀਆਂ ਫੋਟੋਆਂ ਖਿੱਚੀਆਂ। ਔਰ ਭਾਰਤ ਦੀ ਐਕਸਟਰਨਲ ਅਫੇਅਰਸ ਮਿਨਿਸਟਰੀ ਨੇ ਕਿਹਾ ਕਿ ਇਹਦੀ ਤੁਸੀਂ ਗਲੋਬਲ ਐਗਜ਼ੀਬਿਸ਼ਨ ਲਾਓ। ਉਹਨੂੰ ਰਘੂ ਰਾਓ ਜਿਹੜਾ 23-24 ਸਾਲਾਂ ਦਾ ਸੀ, ਉਹਨੂੰ ਉਹਨਾਂ ਨੇ ਫਰਾਂਸ, ਜਰਮਨ, ਦੂਜੇ ਤੀਜੇ ਮੁਲਕਾਂ 'ਚ ਭੇਜਿਆ, ਕਿਉਂਕਿ ਜਿਹੜੀ ਇੰਦਰਾ ਗਾਂਧੀ ਨੈਰੇਟਿਵ ਬਿਲਡ ਕਰ ਰਹੀ ਸੀ ਉਸ ਪੀਰੀਅਡ, ਉਹ ਇਹੀ ਸੀ ਕਿ ਜੀ ਸਾਡੇ 50 ਲੱਖ ਆ ਗਏ, 1 ਕਰੋੜ ਰਿਫਿਊਜੀ ਆ ਗਿਆ, ਸਾਡੇ ਕੋਲ ਕੋਈ ਚੋਇਸ ਨਹੀਂ ਹੈ। ਸੋ ਕਿਉਂਕਿ ਭਾਰਤ ਪਾਕਿਸਤਾਨ ਦੀ ਸੋਵਰਨਿਟੀ ਵਾਇਲੇਟ ਕਰਨ ਜਾ ਰਿਹਾ ਸੀ, ਇੱਕ ਸੋਵਰਨ ਮੁਲਕ ਦੇ ਉੱਤੇ ਅਟੈਕ ਕਰਨ ਜਾ ਰਿਹਾ ਸੀ, ਉਸ ਦੀ ਗਰਾਊਂਡ ਬੇਸ਼ੱਕ 2003 ਚ ਅਮਰੀਕਾ ਨੇ ਇਰਾਕ ਦੀ ਸੋਵਰਨਿਟੀ ਵਾਇਲੇਟ ਕਰਨ ਦੇ ਲਈ ਕੈਮੀਕਲ ਵੈਪਨਸ ਹੋਣ ਦਾ ਜਿਹੜਾ ਉਹ ਪ੍ਰੋਪੇਗੈਂਡਾ ਕੀਤਾ ਔਰ ਕਿਹਾ ਜੀ ਅਸੀਂ ਪ੍ਰੀਐਮਪਟ ਸਟ੍ਰਾਈਕ ਕਰ ਰਹੇ। ਪਰ ਉਸ ਤੋਂ ਪਹਿਲਾਂ ਜੇ 47 ਤੋਂ ਬਾਅਦ ਕਹਿਣਾ ਹੋਏ ਕਿ ਵੀ ਜਿਸ ਲੈਵਲ ਦੇ ਉੱਤੇ ਕਮਿਊਨਿਸਟ ਤਾਂ ਕਰਦੇ ਸੀ, ਸੋਵੀਅਤ ਯੂਨੀਅਨ
ਚੈਕੋਸਲੋਵਾਕੀਆ 'ਚ ਵੜ ਗਿਆ, ਹੰਗਰੀ 'ਚ ਵੜ ਗਿਆ, ਯੂਗੋਸਲਾਵੀਆ 'ਚ ਵੀ ਇਸ ਕਿਸਮ ਦਾ ਚੱਲਦਾ ਸੀ। ਲੇਕਿਨ ਭਾਰਤ ਉਹਨਾਂ ਪ੍ਰੋਮੀਨੈਂਟ ਮੁਲਕਾਂ ਜਿਹੜਾ ਡੈਮੋਕ੍ਰੇਸੀ ਦੇ ਨਾਂ ਥੱਲੇ ਜਿਸ ਨੇ ਨੇਬਰ ਮੁਲਕ ਦੇ ਉੱਤੇ ਅਟੈਕ ਕਰਕੇ ਉਹਦੀ ਅੱਧੀ ਤੋਂ ਜ਼ਿਆਦਾ ਟੈਰੀਟਰੀ ਨੂੰ ਸੈਪਰੇਟ ਕਰਕੇ ਇੱਕ ਅੱਡ ਮੁਲਕ ਬਣਾ ਦਿੱਤਾ ਹੋਵੇ, ਔਰ ਉਸ ਤੋਂ ਬਾਅਦ ਵੀ ਜਿਹੜੀ ਪਾਕਿਸਤਾਨ ਦੇ ਵਿੱਚ ਭਾਰਤ ਦੀ ਦਖਲਅੰਦਾਜ਼ੀ ਹੈ। ਪਾਕਿਸਤਾਨ ਨੇ ਕਦੇ ਵੀ ਮੁੱਖ ਧਾਰਾ ਭਾਰਤ ਦੇ ਵਿੱਚ ਅਦਰ ਦੈਨ ਕਿ ਬਾਬਰੀ ਮਸਜਿਦ ਤੋਂ ਬਾਅਦ ਮੁੰਬਈ ਧਮਾਕੇ ਜਾਂ ਦੂਜੇ ਹੋਏ ਜਿਹਦੇ ਚ ਪਾਕਿਸਤਾਨ ਨੂੰ ਇਲਜ਼ਾਮ ਮਿਲਦਾ ਹੈ, ਪਾਕਿਸਤਾਨ ਦਾ ਇੰਟਰਸਟ ਜੰਮੂ ਕਸ਼ਮੀਰ ਤੱਕ ਰਿਹਾ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਯੂਬ ਖਾਨ ਨੇ ਵੀ ਜਦੋਂ 1965 ਦੇ ਵਿੱਚ ਭਾਰਤ ਪਾਕਿਸਤਾਨ ਕਲੈਸ਼ ਸ਼ੁਰੂ ਹੋਇਆ, ਆਪਰੇਸ਼ਨ ਜ਼ੈਬਰਲਟਾਰ ਦੇ ਥੱਲੇ ਉਹਨਾਂ ਨੇ ਆਪਣੇ ਜਿਹੜੇ ਨੇ ਹਵਾਈ ਲੋਕ ਭੇਜੇ ਕਿ ਲੋਕਲ ਖੜੇ ਹੋ ਜਾਣਗੇ, ਕਿਉਂਕਿ ਪਾਕਿਸਤਾਨ ਦਾ ਇਹ ਕਲੇਮ ਪਹਿਲੇ ਦਿਨ ਤੋਂ ਰਿਹਾ ਵੀ ਜੰਮੂ ਕਸ਼ਮੀਰ ਸਾਡਾ ਹੈ। ਯੂਐਨ ਨੇ ਸਿਕਿਉਰਿਟੀ ਕਾਉਂਸਲ ਦੇ ਯੂਐਨ ਸਿਕਿਉਰਿਟੀ ਕਾਉਂਸਲ 'ਚ ਇਸ ਕੇਸ ਨੂੰ ਨਹਿਰੂ ਲੈ ਕੇ ਗਿਆ, ਕੋਈ ਰੈਫਰੈਂਡਮ ਨਹੀਂ ਹੋਇਆ। ਸੋ ਪਾਕਿਸਤਾਨ ਦਾ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਉਹ ਉੱਥੋਂ ਪ੍ਰੋਕਸੀਆਂ ਨੂੰ ਭੇਜਣਾ ਹੋਏ ਜਾਂ ਜਿਹਾਦੀਆਂ ਨੂੰ ਭੇਜਣਾ ਹੋਏ ਜਾਂ ਉਹਨੇ ਕਦੇ ਡਿਨਾਈ ਵੀ ਨਹੀਂ ਕੀਤਾ। ਹਾਲਾਂਕਿ ਉਹ ਕਹਿਣਗੇ ਕਿ ਆਲ ਕਾਈਂਡ ਆਫ ਹੈਲਪ ਇਨਕਲੂਡਿੰਗ ਡਿਪਲੋਮੈਟਿਕ। ਲੇਕਿਨ ਭਾਰਤ 'ਚ ਵੀ ਹਾਲਾਂ ਜਿੱਥੇ ਅੱਜ 20 ਕਰੋੜ ਤੋਂ ਜ਼ਿਆਦਾ ਮੁਸਲਮਾਨ ਨੇ, ਅਦਰ ਦੈਨ ਜਿਵੇਂ ਮੈਂ ਬੰਬਈ ਦੀ ਐਕਸੈਪਸ਼ਨ ਇਸ ਲਈ ਕਿਹਾ ਕਿ ਜਦੋਂ ਬਾਬਰੀ ਮਸਜਿਦ ਢਾਣ ਤੋਂ ਬਾਅਦ ਮੁੰਬਈ ਦੇ ਵਿੱਚ ਜਿੰਨੀ ਵਾਇਲੈਂਸ ਮੁਸਲਮਾਨਾਂ ਦੇ ਖਿਲਾਫ ਹੋਈ, ਭਾਰਤ ਦੇ ਵਿੱਚ ਹੋਈ, ਉਹਦਾ ਬਦਲਾ ਲੈਣ ਦੇ ਤੌਰ ਤੇ ਉਹਦੇ 'ਚ ਜਿਹੜੇ ਉਹ ਸਮਗਲਰ ਕਿਹੜਾ ਇਨਵੋਲਵ ਹੋਇਆ ਕਿਹੜਾ ਨਹੀਂ, ਇੱਕ ਵੱਖਰੀ ਕਹਾਣੀ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਨੇ ਇਹੀ ਨਹੀਂ ਕੱਲਾ ਕਿ ਗੁਪਤ ਤੌਰ ਦੇ ਉੱਤੇ ਬਲੋਚ ਜਾਂ ਉਸ ਤੋਂ ਪਹਿਲਾਂ ਜੀਏ ਸਿੰਧ ਮੂਵਮੈਂਟ ਵੀ ਔਰ ਇਸ ਵੇਲੇ ਤਹਿਰੀਕੇ ਤਾਲਿਬਾਨ ਵੀ, ਈਵਨ ਮੋਦੀ ਨੇ ਲਾਲ ਕਿਲੇ ਦੀ ਫਸੀਲ ਤੋਂ ਜਿਹੜਾ ਉਹ ਬਲੋਚਾਂ ਦੇ ਲਈ ਔਰ ਉਹਨਾਂ ਦੀ ਗੱਲ ਕੀਤੀ ਹੈ। ਔਰ ਇੰਟਰਨੈਸ਼ਨਲੀ ਵੀ ਇਹ ਸਾਰੇ ਪੀਰੀਅਡ 'ਚ ਇਹ ਜਿੰਨੀਆਂ ਬਲੋਚਾਂ ਦੀਆਂ ਜਾਂ ਦੂਸਰੀਆਂ ਸਿੰਧੀਆਂ ਦੀਆਂ ਜਾਲੀ ਗਈਆਂ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਨੇ, ਉਹਨਾਂ ਨੂੰ ਭਾਰਤ ਯੂਨਾਈਟਿਡ ਨੇਸ਼ਨਸ ਵੀ, ਹਿਊਮਨ ਰਾਈਟ ਕਾਉਂਸਲ ਜਨੀਵਾ 'ਚ ਵੀ ਕਵਰ ਪ੍ਰੋਵਾਈਡ ਕਰਦਾ ਹੈ, ਉਹਨਾਂ ਨੂੰ ਫਰੰਟ ਰੋਲ ਦੇ ਉੱਤੇ ਦਿੰਦਾ ਹੈ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਨੇ ਰਿਪੀਟਡਲੀ ਮੁਸ਼ਰਫ ਦੇ ਵੇਲੇ ਜਦੋਂ ਉਹਦਾ ਆਗਰੇ ਆਣਾ ਤੁਸੀਂ ਦੇਖਦੇ ਹੋ ਵਾਜਪਾਈ ਦੇ ਨਾਲ ਸਮਿਟ ਆਲਮੋਸਟ ਐਗਰੀਡ ਅਪਨ ਸੀ, ਔਰ ਕਿਤੇ ਨਾ ਕਿਤੇ ਕਿਉਂਕਿ ਪਾਕਿਸਤਾਨ ਨੇ 2-3 ਜੰਗਾਂ ਕਰਕੇ ਦੇਖ ਲਿਆ ਕਿ ਮਿਲੀਟੈਰਲੀ ਉਹ ਕਸ਼ਮੀਰ ਨੂੰ ਲਿਬਰੇਟ ਨਹੀਂ ਕਰਵਾ ਸਕਦਾ, ਫਿਰ ਜਿਹੜਾ ਪ੍ਰੋਕਸੀ ਦਾ ਕੰਮ ਹੁੰਦਾ ਉਹਦੇ ਰਾਹੀਂ ਤੁਸੀਂ ਬਲੀਡ ਕਰਦੇ ਹੋ ਕਿਸੇ ਮੁਲਕ ਨੂੰ। ਪਰ ਇਹਦੇ ਬਾਵਜੂਦ ਮੁਸ਼ਰਫ ਇਹ ਚਾਹੁੰਦਾ ਸੀ ਕੋਈ ਡੀਲ ਸਟ੍ਰਾਈਕ ਹੋਏ ਆਗਰੇ 'ਚ ਆਲਮੋਸਟ ਇਹ, ਔਰ ਇਸ ਲਾਈਨ ਦੇ ਉੱਤੇ ਸੀ ਜਿਹੜਾ ਬਾਅਦ ਦੇ ਵਿੱਚ ਮਨਮੋਹਨ ਸਿੰਘ ਪੀਰੀਅਡ ਦੇ ਵਿੱਚ ਵੀ ਇਹ ਗੱਲ ਅੱਗੇ ਤੁਰੀ ਕਿ ਭਾਈ ਦੋਨੋਂ ਜਿਹੜੇ ਕਸ਼ਮੀਰ ਨੇ ਇਧਰਲਾ ਭਾਰਤ ਕੋਲ ਦੂਸਰਾ ਪਾਕਿਸਤਾਨ ਉਹ ਉਵੇਂ ਹੀ ਰਹੇ, ਜਿਹੜੀ ਲਾਈਨ ਆਫ ਕੰਟਰੋਲ ਹੈ ਕਿਉਂਕਿ ਇੰਟਰਨੈਸ਼ਨਲ ਬਾਰਡਰ ਨਹੀਂ ਹੈ, ਲਾਈਨ ਆਫ ਕੰਟਰੋਲ ਨੂੰ ਪਰਮਾਨੈਂਟ ਬਾਰਡਰ ਮੰਨ ਲਿਆ ਜਾਏ ਪਰ ਇਹ ਸੌਫਟ ਬਾਰਡਰ ਹੋਏ, ਉਹਦੇ ਥੱਲੇ ਹੀ ਈਵਨ ਮੁਜ਼ੱਫਰਾਬਾਦ ਔਰ ਰਾਵਲਾਕੋਟ ਔਰ ਸ੍ਰੀਨਗਰ ਔਰ ਜਿਹੜਾ ਉਹ ਪਾਕਿਸਤਾਨ ਦੇ ਜਿਹੜੇ ਆਜ਼ਾਦ ਕਸ਼ਮੀਰ ਦੇ ਸ਼ਹਿਰ ਨੇ ਉਹਨਾਂ ਦੇ ਵਿੱਚ 3-4 ਬੱਸਾਂ ਦੀ ਸ਼ੁਰੂਆਤ ਵੀ ਹੋਈ ਸੀ। ਔਰ ਇਹਦਾ ਮਤਲਬ ਇਹ ਸੀ ਕਿ ਬਾਰਡਰ ਇੰਨਾ ਸੌਫਟ ਹੋਏ ਕਿ ਇਧਰ ਵਾਲੇ ਉਧਰ ਜਾ ਸਕਣ, ਉਧਰ ਵਾਲੇ ਇਧਰ। ਇਹ ਆਲਮੋਸਟ ਹੋਏ ਸਮਝੌਤੇ ਨੂੰ। ਐਲਕੇ ਅਡਵਾਨੀ ਹੋਮ ਮਿਨਿਸਟਰ ਸੀ, ਆਗਰੇ 'ਚ ਗੱਲਬਾਤ ਚੱਲ ਰਹੀ ਸੀ ਔਰ ਨਾਗਪੁਰ ਤੋਂ ਡਾਇਰੈਕਸ਼ਨ ਆਈ ਨਹੀਂ ਔਰ ਮੁਸ਼ਰਫ ਖਾਲੀ ਹੱਥ ਜਿਹੜਾ ਵਾਪਸ ਆਇਆ। ਫਿਰ ਵੀ ਮੁਸ਼ਰਫ ਨੇ ਕਿਉਂਕਿ 9/11 ਹੋ ਗਿਆ, ਅਮਰੀਕਾ ਇਨਵੋਲਵ ਸੀ, ਕੋਈ ਅਗਰੈਸਿਵ ਲਾਈਨ ਨਹੀਂ ਰਹੀ ਤੇ ਸਾਬਕਾ ਜਿਹੜਾ ਫੌਜੀ ਜਨਰਲ ਜਿਹੜੀ ਉਹਨਾਂ ਨੇ ਆਪਣੀ ਪਾਕਿਸਤਾਨ ਨੇ ਇੱਕ ਪੀਸ ਡੀਲ ਕੀਤੀ, ਉਹਨਾਂ ਨੇ ਵੀ ਇਹ ਕਿਹਾ ਕਿ ਜੀ ਹਾਲ ਦੀ ਘੜੀ ਉਹਨੂੰ ਬੈਕ ਬਰਨਰ ਤੇ ਰੱਖ ਦਿਓ। ਪਰ ਭਾਰਤ ਨੇ ਅੱਗੋਂ ਐਗਰੈਸਿਵ ਸਟਾਂਸ ਲੈਂਦੇ ਆ ਜੋ ਕੁਝ 5 ਅਗਸਤ 2019 ਨੂੰ ਕੀਤਾ। ਜ਼ਾਹਰ ਹੈ ਪਾਕਿਸਤਾਨ ਨੇ ਉਹਨਾਂ ਦੇ ਐਮਬੈਸਡਰ ਵਾਪਸ ਸੱਦ ਲਿਆ। ਅੱਜ ਦੋਨਾਂ ਮੁਲਕਾਂ 'ਚ ਚਾਰਜ ਦੀ ਅਫੇਅਰ ਵਾਲਾ ਰਿਲੇਸ਼ਨਸ਼ਿਪ ਹੈ, ਟ੍ਰੇਡ ਖਤਮ ਕਰ ਦਿੱਤਾ ਗਿਆ, ਜਿਹੜੀ ਬੱਸ ਸਰਵਿਸ ਔਰ ਦੂਸਰੀ ਫਰੈਂਡਸ਼ਿਪ ਸਮਝੌਤਾ ਐਕਸਪ੍ਰੈਸ ਔਰ ਇਹ ਸੀ ਇਹ ਖਤਮ ਕਰ ਦਿੱਤੀ ਗਈ। ਇਹ ਤੁਹਾਡਾ ਨੁਕਤਾ ਬਿਲਕੁਲ ਠੀਕ ਹੈ ਕਿ ਪਾਕਿਸਤਾਨ ਨੇ ਉਵੇਂ ਵਿਦ ਇਨ ਇੰਡੀਆ, ਹਾਲਾਂ ਹਮੇਸ਼ਾ ਸਾਡਾ ਇਹ ਕਹਿਣਾ ਹੁੰਦਾ ਹੈ ਕਿ ਭਾਈ ਠੀਕ ਹੈ ਪਾਕਿਸਤਾਨ ਦੇ ਕੋਲ ਨਿਊਕਲੀਅਰ ਹੈ ਜਿਹਨੇ ਉਹਨੂੰ ਇੱਕ ਹਿਫਾਜ਼ਤ ਦਿੱਤੀ ਹੈ, ਪਰ ਸਿੱਖ ਫੈਕਟਰ ਇੱਕ ਬਹੁਤ ਇੰਪੋਰਟੈਂਟ ਫੈਕਟਰ ਹੈ। ਪਾਕਿਸਤਾਨ ਘੱਟੋ ਘੱਟ ਸਿੱਖ ਫੈਕਟਰ ਨੂੰ ਡਿਪਲੋਮੈਟਿਕਲੀ, ਔਰ ਪਾਕਿਸਤਾਨ ਦੇ ਵਿੱਚ ਸਾਡਾ ਇਤਿਹਾਸਕ ਵਿਰਸਾ ਹੈ, ਕਰਤਾਰਪੁਰ ਕੋਰੀਡੋਰ ਪਾਕਿਸਤਾਨ ਨੇ ਬਣਾਇਆ, 50,000 ਤੋਂ ਜ਼ਿਆਦਾ ਸਿੱਖ ਵੀ ਪਾਕਿਸਤਾਨ 'ਚ ਰਹਿੰਦੇ ਨੇ। ਜੇ ਉਹ ਸੱਚਮੁੱਚ ਇੰਡੀਆ ਨੂੰ ਨਿਊਟਰਲਾਈਜ਼ ਕਰਨਾ ਚਾਹੁੰਦਾ ਹੈ
ਕਿ ਭਾਈ ਇੰਡੀਆ ਨੂੰ ਅਸੀਂ ਕੋਈ ਉਹਨਾਂ ਤੋਂ ਫੌਜੀ ਮਦਦ ਦੀ ਮੰਗ ਨਹੀਂ ਮੰਗਦੇ, ਨਾ ਹੀ ਅਸੀਂ ਕੋਈ ਫਾਈਨੈਂਸ਼ੀਅਲ ਹੈਲਪ ਮੰਗਦੇ ਹਾਂ। ਕੋਈ ਇਸ ਕਿਸਮ ਦੀ ਡਿਪਲੋਮੈਟਿਕ ਸਪੋਰਟ ਇੱਕ ਸਟੇਜ ਤੇ ਨਨਕਾਣਾ ਸਾਹਿਬ ਨੂੰ ਜਾਂ ਹੁਣ ਕਰਤਾਰਪੁਰ ਸਾਹਿਬ ਹੈ ਵੈਟੀਕਨ ਲਾਈਕ ਸਟੇਟਸ ਦੇਣ ਦੀ ਗੱਲ ਵੀ ਸਿੱਖ ਹਲਕਿਆਂ 'ਚ ਤੁਰੀ ਸੀ ਕਿ ਭਾਈ ਉਸ ਹਵਾਲੇ ਨਾਲ ਤੁਹਾਡੀਆਂ ਆਪਣੀਆਂ ਐਮਬੈਸੀਆਂ ਹੋ ਜਾਂਦੀਆਂ ਨੇ, UN 'ਚ ਰਿਪਰੈਜ਼ੈਂਟੇਸ਼ਨ ਹੋ ਜਾਂਦੀ ਹੈ, ਤੁਹਾਡੇ ਆਪਣੇ ਤੁਸੀਂ ਪਾਸਪੋਰਟ ਇਸ਼ੂ ਕਰਦੇ ਹੋ, ਆਪਣਾ ਰੇਡੀਓ ਸਟੇਸ਼ਨ, ਆਪਣਾ ਟੀਵੀ ਤੁਸੀਂ ਚਲਾ ਸਕਦੇ ਹੋ, ਜੋ ਵੈਟੀਕਨ ਦੇ ਨਾਲ ਮੁਸੋਲਿਨੀ ਦਾ ਸਮਝੌਤਾ ਸੀ। ਪਰ ਕਿਤੇ ਨਾ ਕਿਤੇ ਪਾਕਿਸਤਾਨ ਦੇ ਵਿੱਚ ਇੱਕ ਖੌਫ ਵੀ ਰਿਹਾ ਨਿਊਕਲੀਅਰ ਪਾਵਰ ਹੋਣ ਦੇ ਨਾਤੇ ਵੀ, ਜਾਂ ਦੂਸਰਾ ਵੀ ਕਿ ਭਾਈ ਭਾਰਤ ਦੇ ਨਾਲ ਜਿਹੜਾ ਟਕਰਾਅ ਹੈ ਉਹ ਲੌਂਗ ਟਰਮ ਉਹਦੇ ਹੱਕ 'ਚ ਨਹੀਂ ਜਾਂਦਾ। ਸੋ ਪਾਕਿਸਤਾਨ ਨੇ ਰਿਪੀਟਡਲੀ ਕੋਸ਼ਿਸ਼ ਕੀਤੀ ਕਿ ਪੀਸਫੁਲ, ਔਰ ਉਸ ਤੋਂ ਪਹਿਲਾਂ ਵੀ ਜੇ ਬੇਨਜ਼ੀਰ ਭੁੱਟੋ ਦੇ ਪੀਰੀਅਡ ਦੀ ਗੱਲ ਕਰੀਏ, ਉਹਨੇ ਆਪਣੀ ਮੌਤ ਤੋਂ ਪਹਿਲਾਂ ਦੇ ਇੱਕ ਇੰਟਰਵਿਊ 'ਚ ਕਿਹਾ ਸੀ ਕਿ ਜੀ ਮੈਂ ਰਾਜੀਵ ਗਾਂਧੀ ਦੇ ਨਾਲ ਡੀਲ ਕੀਤੀ, ਜੋ ਉਹਨਾਂ ਦਾ ਹਿੱਸਾ ਸੀ ਅਸੀਂ ਤਾਂ ਆਪਣਾ ਫੁੱਲਫਿਲ ਕੀਤਾ, ਪਰ ਉਹਨਾਂ ਨੇ ਕਾਰਗਿਲ ਤੋਂ ਜਿਹੜਾ ਉਹ ਆਪਣੀ ਫੌਜ ਵਿਦਡਰਾ ਨਹੀਂ ਕੀਤੀ। ਔਰ ਇਹ ਗੱਲ ਇਵਨ ਕੁਲਦੀਪ ਨਈਅਰ ਨੇ ਵੀ ਕਹੀ ਸੀ ਕਿ ਇੰਡੀਆ ਨੇ ਜਿਹੜਾ ਉਹ ਬੈਕਆਊਟ ਹੋਇਆ ਉਸ ਪਾਰਟ ਤੋਂ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਵੀ ਪਾਕਿਸਤਾਨ ਦੇ ਲਈ ਸਿੱਖ ਫੈਕਟਰ ਹੋਏ ਜਾਂ ਕਸ਼ਮੀਰੀ ਫੈਕਟਰ ਹੋਏ, ਜੇ ਉਹਨਾਂ ਦੀ ਆਪਣੀ ਨੈਸ਼ਨਲ ਇੰਟਰਸਟ ਇਹਦੇ ਹੱਕ 'ਚ ਨਹੀਂ ਨੇ ਤੇ ਉਹ ਨਹੀਂ ਖਲੋਣਗੇ। ਔਰ ਉਹਦਾ ਹੀ ਨਤੀਜਾ ਮੈਂ ਸਮਝਦਾ ਵੀ ਕਿਤੇ ਨਾ ਕਿਤੇ ਪਾਕਿਸਤਾਨ ਦੀ ਇਸ ਕਮਜ਼ੋਰੀ ਦਾ ਕਿ ਭਾਰਤ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲੈਂਦੇ ਪਾਕਿਸਤਾਨ ਦੇ ਵਿੱਚ ਸਿੱਖ ਐਕਟਿਵਿਸਟ ਨੂੰ ਜਿਹੜਾ ਉਹਨਾਂ ਦੇ ਕੋਲਡ ਬਲੱਡਡ ਮਰਡਰ ਕੀਤੇ ਨੇ। ਈਵਨ 6 ਦੇ ਕਰੀਬ ਪ੍ਰੋਮਿਨੈਂਟ ਕਸ਼ਮੀਰੀ, ਇੱਕ ਮੁਜ਼ੱਫਰਾਬਾਦ ਮਸਜਿਦ ਦੇ ਬਾਹਰ, ਇੱਕ ਕਰਾਚੀ 'ਚ, ਇੱਕ ਸਿਆਲਕੋਟ 'ਚ, ਔਰ ਉਸ ਨੂੰ ਬੜੇ ਦਾਅਵੇ ਨਾਲ ਜਿਹੜੇ ਦੂਸਰੇ ਪਾਸੇ ਬੈਠਾ ਇੰਡੀਅਨ ਮੀਡੀਆ ਉਹ ਸੈਲੀਬ੍ਰੇਟ ਕਰਦਾ ਰਿਹਾ। ਸੋ ਅਸੀਂ ਸਮਝਦੇ ਹਾਂ ਵੀ ਹੁਣ ਸ਼ਾਇਦ ਜਿਹੜਾ ਇੱਕ ਵਾਰ ਹੈ, ਕਿਉਂਕਿ ਆਸਮ ਮੁਨੀਰ ਡਾਕਟਰੀਨ ਜੇ ਕੋਈ ਆਉਣ ਵਾਲੇ ਪੀਰੀਅਡ 'ਚ ਆਏਗੀ, ਮੈਨੂੰ ਲੱਗਦਾ ਕਿ ਵੀ ਉਹ ਭਾਰਤ ਪ੍ਰਤੀ ਜਿਹੜਾ ਉਹਨਾਂ ਨੂੰ ਸਮਝ ਆ ਗਈ ਹੋਈ ਹੈ ਕਾਫੀ ਹੱਦ ਤੱਕ। ਇਹਨਾਂ ਨੇ ਅਖੰਡ ਭਾਰਤ ਇਹਨਾਂ ਦੇ ਦਿਮਾਗ 'ਚ ਵੜਿਆ ਹੋਇਆ, ਇਹਨਾਂ ਨੇ ਪਾਕਿਸਤਾਨ ਨੂੰ ਕਦੇ ਤਸਲੀਮ ਨਹੀਂ ਕੀਤਾ। ਔਰ ਅਸੀਂ ਹਮੇਸ਼ਾ ਇਹਦੀ ਐਡਵੋਕੇਸੀ ਕਰਦੇ ਹਾਂ ਕਿ ਇੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਜਿਹੜਾ ਭਾਰਤ, ਪਾਕਿਸਤਾਨ ਔਰ ਚਾਈਨਾ ਦੇ ਵਿਚਾਲੇ ਇੱਕ ਬਫਰ ਸਟੇਟ ਹੋਏਗੀ, ਉਹ ਹੀ ਪਰਮਾਨੈਂਟ ਗਾਰੰਟੀ ਹੈ ਅਮਨ ਦੀ, ਪ੍ਰੋਸਪੈਰਿਟੀ ਦੀ ਔਰ ਸਟੇਬਿਲਿਟੀ ਦੀ। ਔਰ ਪਾਕਿਸਤਾਨ ਨੂੰ ਘੱਟੋ ਘੱਟ ਡਿਪਲੋਮੈਟਿਕ ਲੈਵਲ ਦੇ ਉੱਤੇ ਖੁੱਲ ਕੇ ਖਾਲਿਸਤਾਨ ਦੀ ਕਨਸੈਪਟ ਦੀ ਮਦਦ ਕਰਨੀ ਚਾਹੀਦੀ ਹੈ, ਔਰ ਇੰਟਰਨੈਸ਼ਨਲੀ ਸਾਨੂੰ ਜਿਹੜਾ ਉਹ ਆਵਾਜ਼ ਦੇਣ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ।